ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਫਰਵਰੀ 2015 ਪਹਿਲੀ ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਟੌਪਿਕ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਮੈਂ ਇਨਫੈਕਟ 2-3 ਸਿਆਸੀ ਮੁੱਦਿਆਂ ਦੇ ਉੱਤੇ ਰਿਸਰਚ ਕਰਕੇ ਮੈਟੀਰੀਅਲ ਕੱਢਿਆ ਸੀ ਜੀ, ਲੇਕਿਨ ਅੱਜ ਘੱਟੋ ਘੱਟ 6-7 ਕੁਐਰੀਜ਼ ਆਈਆਂ। ਉਹਨਾਂ ਦੇ ਵਿੱਚ ਆਸਟ੍ਰੇਲੀਆ ਤੋਂ ਵੀ, ਕੈਨੇਡਾ ਤੋਂ ਵੀ, 2-3 ਪੰਜਾਬ ਤੋਂ ਵੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਕੱਲ੍ਹ ਵੈਲੈਂਟਾਈਨ ਡੇ ਹੈ ਔਰ ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਜਿਸ ਲੈਵਲ 'ਤੇ ਇਹ ਸਾਰੀਆਂ ਸੈਲੀਬ੍ਰੇਸ਼ਨ ਸ਼ੁਰੂ ਹੋਈਆਂ, ਸੋ ਉਹਨਾਂ ਨੇ ਚਾਹਿਆ ਵੀ ਅਸੀਂ ਇਸ ਦਾ ਸਿੱਖ ਪਰਸਪੈਕਟਿਵ ਦਈਏ ਵੀ ਇਹ ਸਾਰਾ ਕੀ ਹੈ, ਕਿਉਂਕਿ ਜਿੰਨੀ ਤੇਜ਼ੀ ਨਾਲ ਹੁਣ ਇਹ ਸਾਰਾ ਹੀ ਕਾਰਪੋਰੇਟ ਅਮਰੀਕਾ ਹੋਏ ਜਾਂ ਕਾਰਪੋਰੇਟ ਇੰਡੀਆ ਹੋਏ ਜਾਂ ਕੁੱਲ ਮਿਲਾ ਕੇ ਕਮਰਸ਼ੀਅਲ ਲੈਵਲ ਹੋਏ, ਉਹਨਾਂ ਨੇ ਇਸ ਕਦਰ ਵੈਲੈਂਟਾਈਨ ਡੇ ਫੈਬਰਵਰੀ 14 ਨੂੰ ਵੀ ਪੋਪੂਲਰ ਕਰ ਦਿੱਤੇ ਜੀ ਕਿ ਇਹਨਾਂ ਦੀਆਂ ਆਪਣੀਆਂ ਵੈਬਸਾਈਟਸ ਇਹ ਦੱਸਦੀਆਂ ਨੇ ਕਿ ਈਵਨ ਕ੍ਰਿਸਮਸ ਔਰ ਨਵੇਂ ਸਾਲ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਕੇ ਜਿਹੜੀ ਹੈ ਉਹ ਕਾਰਡ ਵਿਕਦੇ ਨੇ। ਫਲਾਵਰ ਇੰਡਸਟਰੀ ਜਿਹੜੀ ਹੈ ਉਹ ਫਲਰਿਸ਼ ਕਰਦੀ ਹੈ, ਪਲੱਸ ਕਮਰਸ਼ੀਅਲ ਲੈਵਲ ਦੇ ਉੱਤੇ ਜਿਹੜਾ ਹੈ ਇਹ ਕ੍ਰਿਸਮਸ ਸੇਲ ਨੂੰ ਵੀ ਕਈ ਥਾਂ 'ਤੇ ਬੀਟ ਕਰਦੇ। ਸੋ ਇੱਕ ਵੱਖਰਾ ਇਹ ਇਸ਼ੂ ਹੈ ਕਿ ਕਿਸ ਤਰੀਕੇ ਦੇ ਨਾਲ ਕ੍ਰਿਸਮਸ ਵਰਗਾ ਈਵਨ ਧਾਰਮਿਕ ਦਿਨ ਜਦੋਂ ਕਿ ਜੀਸਸ ਦੀ ਆਮਦ ਨਾਲ ਜੁੜਿਆ ਹੋਇਆ, ਅੱਜ ਤੁਹਾਨੂੰ ਚਰਚਿਸ ਦੇ ਵਿੱਚ ਅਦਰ ਦੈਨ ਕਿ ਕ੍ਰਿਸਮਸ ਈਵ ਦੇ ਉੱਤੇ ਜਿਹੜੇ ਕੈਥੋਲਿਕ ਨੇ ਉਹਨਾਂ ਦਾ ਇੱਕ ਵੱਡਾ ਮਾਸ ਜਿਹਨੂੰ ਮੈਸੇਜ ਦਿੰਦੇ ਨੇ ਪੋਪ, ਔਰ ਉਸ ਸ਼ਾਮ ਦੀ ਪ੍ਰੇਅਰ ਤੋਂ ਇਲਾਵਾ ਇਹ ਹੁਣ ਇੱਕ ਹੌਲੀਡੇ ਸੀਜ਼ਨ ਬਣ ਕੇ ਰਹਿ ਗਿਆ ਜੀ। ਇਹ ਠੀਕ ਹੈ ਵੀ ਇਸ ਵੈਲੈਂਟਾਈਨ ਡੇ ਨਾਲ ਕੋਈ ਨਾ ਸਿੱਖ ਧਰਮ ਦਾ ਸੰਬੰਧ ਹੈ, ਨਾ ਹੀ 5 ਸਦੀਆਂ ਜਾਂ 2 ਜਾਂ 3 ਸਦੀਆਂ ਪਹਿਲਾਂ ਈਵਨ ਬ੍ਰਿਟਿਸ਼ ਰੂਲ ਦੇ ਵੇਲੇ ਵੀ ਉੱਥੇ ਕਿਸੇ ਨੇ ਇਸ ਨੂੰ ਸੁਣਿਆ ਜਾਂ ਇਸ ਨੂੰ ਸੈਲੀਬ੍ਰੇਟ ਕੀਤਾ ਸੀ ਅਦਰ ਦੈਨ ਦਾ ਬ੍ਰਿਟਿਸ਼ਰ ਜਿਹੜੇ ਰੂਲਰ ਸੀ। ਪਰ ਹੁਣ ਜਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਜਿਹਨੂੰ ਭਾਵੇਂ ਗਲੋਬਲ ਵਿਲੇਜ ਦੇ ਨਾਂ ਥੱਲੇ ਕਹਿੰਦੇ ਨੇ, ਪਰ ਕੁੱਲ ਮਿਲਾ ਕੇ ਜਿਹੜਾ ਕੰਜ਼ਿਊਮਰਿਜ਼ਮ ਹੈ, ਕੰਜ਼ਿਊਮਰ ਲੱਭੇ ਨੇ ਇਹਨਾਂ ਨੇ, ਔਰ ਕਮਰਸ਼ੀਅਲ ਇੰਡਸਟਰੀ ਜਿੰਨਾ ਮਰਜ਼ੀ ਕੋਈ ਕਹੀ ਜਾਏ ਕਿ ਇਟ ਇਜ਼ ਬਾਇਰਜ਼ ਮਾਰਕੀਟ, ਅਕਸਰ ਕੋਈ ਚੀਜ਼ ਲੈਣ ਜਾਓ ਕਹਿਣਗੇ ਜੀ ਬਾਇਰਜ਼ ਮਾਰਕੀਟ ਹੈ, ਪਰ ਮੈਂ ਸਮਝਦਾ ਵੀ ਕਦੇ ਵੀ ਬਾਇਰਜ਼ ਮਾਰਕੀਟ ਨਹੀਂ ਹੁੰਦੀ, ਇਹ ਕਮਰਸ਼ੀਅਲਿਜ਼ਮ ਹੈ। ਔਰ ਇਸ ਕਿਸਮ ਦੇ ਮਾਹੌਲ ਨੂੰ ਕ੍ਰੀਏਟ ਕਰ ਦਿੱਤਾ ਗਿਆ ਹੈ। ਤੁਸੀਂ ਘਰਾਂ ਦੇ ਵਿੱਚ ਦੇਖਦੇ ਹੋ ਕਿ ਬੱਚੇ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ, ਜਦੋਂ ਤੱਕ ਬੱਚਾ ਠੀਕ ਗਲਤ ਦੀ ਪਛਾਣ ਕਰਦਾ ਹੈ, ਬਾਰਬੀ ਡੋਲ ਆ ਜਾਂਦੀ ਹੈ, ਬਾਰਬੀ ਸਾਬਣ ਆ ਗਿਆ, ਬਾਰਬੀ ਸਿਰਹਾਣਾ ਆ ਗਿਆ। ਫਿਰ ਉਹ ਗੱਲ ਮੁੱਕਦੇ ਮੈਨੂੰ ਯਾਦ ਹੈ ਇੱਥੇ ਡਾਕਟਰ ਨਿਊਯਾਰਕ 'ਚ ਨੇ, ਉਹਨਾਂ ਦੇ ਬਜ਼ੁਰਗ ਫਾਦਰ, ਉਹ ਕਹਿਣ ਲੱਗੇ ਕਿ ਜਿਵੇਂ ਮੇਰੇ ਪੁੱਤਰ ਤਾਂ ਕੰਮ 'ਤੇ ਜਾਂਦਾ, ਨੂੰਹ ਵੀ ਗਈ, ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਡੈਡੀ ਨੂੰ ਨਵਾ ਦਿਓ ਬੱਚੇ ਨੂੰ। ਜੀ ਕਹਿੰਦੇ ਜਦੋਂ ਮੈਂ ਉਹਨੂੰ ਟੱਬ ਦੇ ਵਿੱਚ ਜਾਂ ਦੂਜਾ ਗਏ ਅਤੇ ਮੈਂ ਸਾਬਣ ਲੱਭਾਂ ਅਤੇ ਉਹ ਦੂਜਾ ਜਿਹੜਾ ਸਾਬਣ ਉਹ ਨਹਾਏ ਨਾ ਕਹਿ ਵੀ ਮੈਂ ਬਾਰਬੀ ਦੇ ਨਾਲ ਹੀ ਨਹਾਉਣਾ। ਸੋ ਕਹਿੰਦਾ ਵੀ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਵੀ ਕਹਿੰਦਾ ਵੀ ਇਹੀ ਹਾਲ ਸੌਣ ਲੱਗੇ ਹੋਇਆ। ਉਹ ਕਹੇ ਜੀ ਬਾਰਬੀ ਵਾਲਾ ਸਿਰਹਾਣਾ ਲਿਆਓ ਕਿੱਥੇ ਹੈ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਐਡਵਰਟੀਜ਼ਮੈਂਟ ਕੈਂਪੇਨ ਦੇ ਨਾਲ ਕਮਰਸ਼ੀਅਲ ਇੱਕ ਨੀਡ ਕ੍ਰੀਏਟ ਕਰ ਦਿੱਤੀ ਗਈ ਹੈ, ਜਿਹੜੀ ਚੀਜ਼ ਅਸੀਂ ਬਚਪਨ ਤੋਂ ਦੇਖਦੇ ਹਾਂ, ਜਿਸ ਕਿਸਮ ਦਾ ਆਲਾ ਦੁਆਲਾ ਹੈ, ਜਿਸ ਕਿਸਮ ਦਾ ਸਕੂਲਾਂ ਦੇ ਵਿੱਚ ਮਾਹੌਲ ਹੈ ਜੀ ਜੀ, ਔਰ ਉੱਥੇ ਵੀ ਸ਼ੌਕ ਸਾਰੇ ਪਾਸੇ ਅੰਗਰੇਜ਼ੀ ਐਜੂਕੇਸ਼ਨ ਦਾ। ਸੋ ਇਹ ਮੈਂ ਸਮਝਦਾ ਵੀ ਰਾਈਟ ਔਰ ਰੋਂਗ ਇਹ ਇੱਕ ਡਿਬੇਟ ਹੋਏਗੀ, ਕਿਉਂਕਿ ਇੱਕ ਪੈਕੇਜ ਹੈ ਜਿਹੜਾ ਤੁਸੀਂ ਜਿਹੜੀ ਮਾਡਰਨ ਲਾਈਫ ਦੇ ਵਿੱਚ, ਮਾਡਰਨ ਸੁਸਾਇਟੀ 'ਚ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਂ ਤੁਹਾਡੇ ਬੱਚੇ ਬੱਚੀਆਂ ਕਨਫਰੰਟ ਕਰਦੇ ਨੇ ਡੇ ਟੂ ਡੇ ਲਾਈਫ 'ਚ, ਉਹਨਾਂ ਨੂੰ ਤੁਸੀਂ ਅਵੋਇਡ ਨਹੀਂ ਕਰ ਸਕਦੇ। ਉਹ ਹਿੱਸਾ ਈਦਰ ਤੁਸੀਂ ਬਿਲਕੁਲ ਜਿਵੇਂ ਇਸਲਾਮ ਨਾਲ ਸੰਬੰਧਿਤ ਇਮਾਮ ਜਾਂ ਹਿੰਦੂ ਜਿਹੜੇ ਮੂਲਵਾਦੀ ਨੇ, ਜਿਨ੍ਹਾਂ ਨੇ ਵੈਲੈਂਟਾਈਨ ਡੇ ਦੇ ਉੱਤੇ ਪਿਛਲੇ ਸਾਲਾਂ 'ਚ ਖਰੂਦ ਮਚਾਏ, ਬੰਗਲੌਰ ਦੇ ਵਿੱਚ ਕੀਤਾ, ਹਮਲੇ ਕੀਤੇ ਜਾਂ ਇਸ ਕਿਸਮ ਦੀਆਂ ਹਿੰਸਕ ਕਾਰਵਾਈਆਂ ਕੀਤੀਆਂ, ਔਰ ਜਿਵੇਂ ਉਹਨਾਂ ਨੇ ਅਨਾਊਂਸ ਕੀਤਾ ਹੋਇਆ ਕਿ ਦਿੱਲੀ 'ਚ ਜੀ ਅਸੀਂ ਘਰ ਵਾਪਸੀ ਕਰਾਂਗੇ ਵੈਲੈਂਟਾਈਨ ਡੇ, ਔਰ ਉਹਨਾਂ ਨੇ ਕਿਹਾ ਜੀ ਇਹ ਸ਼ਾਹਰੁਖ ਖਾਨ, ਆਮਿਰ ਖਾਨ, ਸੈਫ ਅਲੀ ਖਾਨ, ਜਿਨ੍ਹਾਂ ਦੇ ਘਰ ਹਿੰਦੂ ਕੁੜੀਆਂ ਨੇ, ਇਹ ਹੁਣ ਵੈਲੈਂਟਾਈਨ ਡੇ ਦੇ ਉੱਤੇ ਆ ਕੇ ਵਾਪਸ ਹਿੰਦੂ ਬਣ, ਇਹ ਇਹਨਾਂ ਦਾ ਅਨਾਊਂਸਮੈਂਟ ਸੀ। ਸੋ ਇੱਕ ਪਾਸੇ ਉਹ ਐਕਸਟ੍ਰੀਮ ਲਾਈਨ ਹੈ,
ਲੇਕਿਨ ਮੈਂ ਸਮਝਦਾ ਵੀ ਸਿੱਖ ਕੌਮ ਦੇ ਵਿੱਚ ਇੱਕ ਜਿੱਥੇ ਇੱਕ ਕਿਸਮ ਦੀ ਫਲੈਕਸੀਬਿਲਿਟੀ ਵੀ ਹੈ ਕਿ ਅਸੀਂ ਜਿਵੇਂ ਅਸੀਂ ਨਿਊ ਈਅਰ ਦੇ ਹਵਾਲੇ ਨਾਲ ਗੱਲ ਕਰਦੇ ਵੀ ਹੁਣ 31 ਦਸੰਬਰ ਰਾਤ 12 ਵਜੇ ਨਵਾਂ ਸਾਲ ਆ ਗਿਆ, ਪਿਛਲਾ ਚਲਾ ਗਿਆ, ਇਹਦਾ ਕੋਈ ਧਰਮ ਜਾਂ ਸਿੱਖੀ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਜੀ ਜੀ। ਪਰ ਬਜ਼ੁਰਗਾਂ ਨੇ ਸਾਡੇ ਦੇਖਿਆ ਚਾਰ ਚਫੇਰੇ ਜਿਹੜੇ ਇੱਧਰ ਆਏ ਕਿ ਭਾਈ ਇਹ ਕਲੱਬ ਕਲਚਰ, ਸ਼ਰਾਬ ਕਲਚਰ, ਡਾਂਸ ਕਲਚਰ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਮਿਡਨਾਈਟ ਤੱਕ ਦੀਵਾਨ ਰੱਖਣ ਦਾ ਜਿਹੜਾ ਹੈ ਉਹ ਪ੍ਰੋਗਰਾਮ ਬਣਾਏ, ਕੀਰਤਨ ਹੋਏ, ਨਵਾਂ ਸਾਲ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਚੜਾਓ। ਹੁਣ ਇਸ ਵੇਲੇ ਨਿਊ ਈਅਰ ਈਵ ਜਿਹੜੀ ਹੈ ਉਹ ਸਾਲ ਦਾ ਸਭ ਤੋਂ ਵੱਡਾ ਇਕੱਠ ਗੁਰਦੁਆਰਿਆਂ 'ਚ ਉਸ ਰਾਤ ਨੂੰ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਜਿਨ੍ਹਾਂ ਵੀ ਵੀਰਾਂ ਨੇ ਪੁੱਛਿਆ, ਮੋਸਟਲੀ ਉਹਨਾਂ 'ਚੋਂ ਯੰਗਸਟਰਸ ਨੇ ਜਿਨ੍ਹਾਂ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਸਿੱਖ ਪਰਸਪੈਕਟਿਵ ਦਿੱਤਾ ਜਾਏ, ਔਰ ਕਿਉਂਕਿ ਉਹ ਦੇਖ ਰਹੇ ਨੇ ਆਲੇ ਦੁਆਲੇ ਕੀ ਹੈ, ਉਹਨਾਂ ਦੀ ਭਾਵਨਾ ਸਿੱਖੀ ਨਾਲ ਜੁੜੀ ਹੋਈ ਹੈ, ਔਰ ਉਹ ਇਹਨੂੰ ਰਾਈਟ ਪਰਸਪੈਕਟਿਵ ਦੇ ਵਿੱਚ ਦੇਖਣਾ ਚਾਹੁੰਦੇ ਨੇ ਵੀ ਇਹ ਹੈ ਕੀ, ਔਰ ਇਹਨੂੰ ਅਸੀਂ ਕਿਵੇਂ ਜਿਹੜਾ ਇੱਕ ਬਿਨਾਈਨ ਤਰੀਕੇ ਦੇ ਨਾਲ ਬਿਨਾਂ ਕੋਈ ਨੁਕਸਾਨ ਕੀਤਿਆਂ, ਜਿਹੜਾ ਕਿ ਸਾਡੀਆਂ ਮੂਲ ਭਾਵਨਾਵਾਂ ਜਾਂ ਮੂਲ ਧਾਰਮਿਕ ਅਕੀਦਿਆਂ ਜਾਂ ਮੂਲ ਸਿਧਾਂਤਾਂ ਦੀ ਕੋਈ ਖਿਲਾਫ ਵਰਜ਼ੀ ਨਾ ਹੋਏ, ਇਹਨੂੰ ਅਸੀਂ ਕਿਵੇਂ ਜਿਹੜਾ ਹੈ ਉਹ ਲੈ ਸਕਦੇ ਹਾਂ ਜਾਂ ਸੈਲੀਬ੍ਰੇਟ ਕਰ ਸਕਦੇ ਹਾਂ। ਜੀ ਮੈਂ ਸਿੱਖੀ ਦਾ ਪਰਸਪੈਕਟਿਵ ਇਸ ਜਾਂ ਓਵਰਆਲ ਇਸ ਕਨਸੈਪਟ ਬਾਰੇ, ਕਿਉਂਕਿ ਵੈਲੈਂਟਾਈਨ ਪਿਆਰ ਨਾਲ ਜੁੜਿਆ ਹੋਇਆ ਇੱਕ ਤਿਉਹਾਰ ਜਾਂ ਦਿਨ ਬਣ ਗਏ, ਔਰ ਜਿਸ ਤਰੀਕੇ ਦੇ ਨਾਲ ਇਸ ਦੀਆਂ ਹੁਣ ਐਕਸਟੈਂਸ਼ਨਸ ਨੇ ਉਸ ਪਿਆਰ ਦੇ ਦਾਇਰਾਕਾਰ 'ਚ ਸਿਰਫ ਪਤੀ ਪਤਨੀ ਜਾਂ ਲਵਰ ਬਿਲਵਡ ਜਾਂ ਫਿਆਂਸੇ ਤੱਕ ਮਹਿਦੂਦ ਨਹੀਂ ਹੈ, ਪੇਰੈਂਟਸ, ਬੱਚੇ, ਬੱਚੀਆਂ, ਸਾਰੇ ਪਾਸੇ ਹੀ ਇੱਕ ਫੈਮਿਲੀ ਟੂਗੈਦਰਨੈਸ ਵੀ ਜਿਹੜੀ ਹੈ ਉਸ ਦਾ ਇੱਕ ਪ੍ਰਭਾਵ ਨਿਕਲਿਆ। ਲੇਕਿਨ ਇਸ ਦਾ ਜਿਹੜਾ ਭਾਵ ਹੈ, ਪਹਿਲੀ ਤਾਂ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਵੀ ਜਿਸ ਤਰੀਕੇ ਨਾਲ ਕ੍ਰਿਸਮਸ ਜਿਹੜੀ ਹੈ ਉਹ ਕ੍ਰਿਸਚੀਅਨ ਰੂਟਡ ਹੈ, ਉਹਦਾ ਸੰਬੰਧ ਜੀਸਸ ਨਾਲ ਹੈ, ਉਹਨੂੰ ਤੁਸੀਂ ਹੌਲੀਡੇ ਸੀਜ਼ਨ ਕਹੋ ਔਰ ਅਨਵਾਂਟਿੰਗਲੀ ਜਾਂ ਨਾ ਚਾਹੁੰਦੇ ਆ, ਅੱਜ ਤੁਸੀਂ ਸਿੱਖ ਘਰਾਂ 'ਚ ਵੀ ਦੇਖਦੇ ਹੋ ਕਿ ਕ੍ਰਿਸਮਸ ਟਰੀ ਹੋਏਗਾ, ਕਿਉਂਕਿ ਬੱਚੇ ਬੱਚੀਆਂ ਹੀ ਕਹਿਣਗੇ। ਫਿਰ ਪੇਰੈਂਟਸ ਨੂੰ ਵੀ ਲੱਗਦਾ ਵੀ ਚਲੋ ਇਹ ਫਨ ਹੈ, ਟਰੀ ਵੀ ਲੈ ਆਂਦਾ, ਉਹਦੇ ਥੱਲੇ ਗਿਫਟ ਵੀ ਰੱਖਤੀ, ਸੈਂਟਾ ਕਲੌਜ਼ ਦੀ ਕਹਾਣੀ ਵੀ ਸੁਣਾ ਦਿੱਤੀ, ਗਿਫਟ ਖੋਲ ਵੀ ਦਿੱਤੀ, ਕਿਉਂਕਿ ਕਲਚਰ ਜਿਹੜਾ ਹੈ ਉਹ ਇੰਨਾ ਕੁ ਡੋਮੀਨੇਟ ਹੁੰਦਾ ਹੈ ਕਈ ਚੀਜ਼ਾਂ ਦੇ ਉੱਤੇ। ਔਰ ਜਿਸ ਤਰੀਕੇ ਨਾਲ ਅੱਜ ਅਸੀਂ ਦੇਖਦੇ ਹਾਂ ਕਿ ਹਿੰਦੂਤਵਾ ਦੇ ਕਲਚਰ ਨੇ ਕਿਵੇਂ ਸਿੱਖ ਵੈਲਿਊਜ਼ ਨੂੰ ਖੋਰਾ ਲਾਇਆ ਔਰ ਕਿਸ ਤਰੀਕੇ ਦੇ ਨਾਲ ਯੋਗਾ ਲਿਆ ਕੇ ਵਿੱਚ ਵਾੜ ਦਿੱਤਾ ਹੈ, ਕਿਸ ਤਰੀਕੇ ਦੇ ਨਾਲ ਇਹ ਨਾਂ ਦੇ ਥੱਲੇ ਜੀ ਸਭ ਕੁਝ ਇੱਕੋ ਹੀ ਹੈ, ਜੀ ਰੱਬ ਇੱਕੋ ਹੀ ਹੈ, ਯੱਗ ਹਵਨ ਦੂਜੇ ਤੀਜੇ ਸਾਰਿਆਂ ਦੀ, ਜੋਤਿਸ਼ ਤਾਂਤਰਿਕ ਵਸਤੂ ਸ਼ਾਸਤਰ ਸਾਰਿਆਂ ਦੀ ਐਕਸੈਪਟੇਬਿਲਿਟੀ ਹੁੰਦੀ ਜਾਂਦੀ। ਇਸ ਤਰੀਕੇ ਨਾਲ ਜਿਹੜਾ ਪੱਛਮ ਦਾ ਜਾਂ ਵੈਸਟ ਦਾ ਕਲਚਰਲ ਔਨਸਲੌਟ ਹੈ, ਇਹਨੇ ਬਹੁਤ ਕੁਝ ਐਸਾ ਲੈ ਆਂਦਾ ਹੈ ਜਿਹੜਾ ਵੈਲ ਰੂਟਡ ਹੈ ਕ੍ਰਿਸਚੀਅਨਿਟੀ ਦੇ ਵਿੱਚ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਉਹਨੂੰ ਸੈਕੂਲਰ ਬਣਾ ਕੇ ਜਾਂ ਕਹਿ ਕੇ ਜਿਹੜਾ ਉਸ ਦੀਆਂ ਰੂਟਸ ਵੱਲੋਂ ਜਿਹੜਾ ਉਹ ਇਨਕਾਰ ਤਾਂ ਨਹੀਂ ਕੀਤਾ ਜਾਂਦਾ, ਪਰ ਇਹ ਕਿਹਾ ਜਾਂਦਾ ਕਿ ਜੀ ਚਲੋ ਉਦੋਂ ਇਵੇਂ ਸੀ ਇਵੇਂ ਹੁਣ। ਜਿੰਨਾ ਮੈਂ ਥੋੜ੍ਹਾ ਬਹੁਤ ਇਸ ਬਾਰੇ ਲੱਭ ਸਕਿਆ, ਕਿਉਂਕਿ ਇਹਨੂੰ ਜਿਹੜਾ ਸੇਂਟ ਵੈਲੈਂਟਾਈਨ ਡੇ ਵੀ ਕਹਿੰਦੇ ਨੇ, ਔਰ ਜਿਹੜਾ ਸੇਂਟਹੁੱਡ ਹੈ ਇਹਦਾ ਸੰਬੰਧ ਵੀ ਅਲਟੀਮੇਟਲੀ ਅਸੀਂ ਤਾਂ ਚਲੋ ਪੰਜਾਬੀ 'ਚ ਕਿਸੇ ਨੂੰ ਸੰਤ ਕਹਿ ਦਿੰਦੇ, ਪਰ ਜਦੋਂ ਤੁਸੀਂ ਕੈਥੋਲਿਸਿਜ਼ਮ ਦੇ ਵਿੱਚ ਕਿਸੇ ਨੂੰ ਸੇਂਟ ਕਹਿੰਦੇ ਹੋ, ਇਹ ਇੱਕ ਲੰਬੀ ਪ੍ਰੋਸੈਸ ਹੁੰਦੀ ਹੈ ਜਿਹਦੇ 'ਚ ਕਿ ਜਿਹੜੇ ਉਹਨਾਂ ਦੇ ਕਾਰਡੀਨਲ ਨੇ, ਪੋਪ ਨੇ, ਕਈ ਸੈਂਚਰੀਜ਼ ਤੋਂ ਬਾਅਦ ਪਹਿਲਾਂ ਕਿਸੇ ਵੀ ਬੰਦੇ ਨੂੰ ਬੀਟੀਫਾਈ ਕੀਤਾ ਜਾਂਦਾ, ਉਹਨੂੰ ਕਹਿੰਦੇ ਨੇ ਬੀਟੀਫਿਕੇਸ਼ਨ, ਫਿਰ ਉਹਨਾਂ ਦੀ ਸੇਂਟਹੁੱਡ ਦੀ ਪ੍ਰੋਸੈਸ ਹੁੰਦੀ ਹੈ ਕਿ ਸੰਤ ਐਲਾਨਿਆ ਉਹਨੂੰ, ਕਿਉਂਕਿ ਜਦੋਂ ਕ੍ਰਿਸਚੀਅਨ ਕਿਸੇ ਨੂੰ ਸੰਤ ਐਲਾਨਦੇ ਨੇ ਕੈਥੋਲਿਕਸ, ਫਿਰ ਤੁਸੀਂ ਉਹਦੀ ਫੋਟੋ ਰੱਖ ਕੇ ਤੁਸੀਂ ਪ੍ਰੇ ਕਰਦੇ ਹੋ ਉਹਦੇ ਸਾਹਮਣੇ, ਜਾਂ ਉਹਦੇ ਰਾਹੀਂ ਗੋਡ ਤੋਂ ਤੁਸੀਂ ਮੰਗਦੇ ਹੋ। ਸੋ ਵੈਲੈਂਟਾਈਨ ਜਿਹਦੇ ਨਾਂ ਦੇ ਉੱਤੇ ਇਹ ਦਿਨ, ਜਿੱਥੇ ਕਿ ਤੁਸੀਂ ਹਾਰਟ ਦੇ ਜਿਹੜੇ ਨੇ ਉਹ ਟੁਕੜੇ ਚਾਰ ਚਫੇਰੇ ਦੇਖਦੇ ਹੋ ਕਾਗਜ਼ ਦੇ ਵਿੱਚ, ਫੁੱਲਾਂ ਦੇ ਵਿੱਚ, ਕੇਕਸ ਉਸ ਸਟਾਈਲ ਦੇ, ਸਵੀਟਸ ਉਸ ਸਟਾਈਲ ਦੀਆਂ। ਸੋ ਲੇਕਿਨ ਇਸ ਦਾ ਸੰਬੰਧ ਇਹਨੂੰ ਸੇਂਟ ਵੈਲੈਂਟਾਈਨ ਦੇ ਨਾਲ ਜੁੜਦਾ। ਔਰ ਵੈਲੈਂਟਾਈਨ ਜਿਹੜੇ ਨੇ, ਜੇ ਤੁਸੀਂ ਕ੍ਰਿਸਚੀਅਨ ਟ੍ਰੈਡੀਸ਼ਨ ਨੂੰ ਦੇਖੋ ਤੇ ਇੱਕ ਕੋਈ ਵੈਲੈਂਟਾਈਨ ਨਹੀਂ ਹੈ, ਕਿਉਂਕਿ ਕ੍ਰਿਸਚੀਅਨਿਟੀ ਅੱਜ ਤੋਂ ਜਿਵੇਂ 2015 ਦਾ ਸਾਲ ਹੈ, ਜੀਸਸ ਦੇ ਜਨਮ ਨਾਲ ਜੁੜਿਆ ਹੋਇਆ ਹੈ ਜੀ। ਸੋ ਪਹਿਲੀਆਂ ਸਟੇਜਸ ਤੇ ਜਿਵੇਂ ਜੀਸਸ ਕ੍ਰਾਈਸਟ ਨੂੰ ਰੋਮਨ ਐਮਪਾਇਰ ਨੇ ਕਰੂਸੀਫਾਈ ਕੀਤਾ, ਸਲੀਬ ਤੇ ਚਾੜਿਆ, ਔਰ ਪਹਿਲੀਆਂ 3-4 ਸਦੀਆਂ ਈਸਾਈਆਂ ਦੀ ਬਹੁਤ ਪਰਸੀਕਿਊਸ਼ਨ ਹੋਈ। ਉਹ ਲੁਕ ਛਿਪ ਕੇ ਹੀ ਆਪਣੇ ਧਰਮ ਨੂੰ ਜਿਹੜਾ ਹੈ
ਉਹਦੀ ਪ੍ਰਤਿਪਾਲਨਾ ਕਰਦੇ ਸੀ। ਰੋਮਨ ਐਂਪਾਇਰ ਜਿਹੜਾ ਹੈ ਉਹਨਾਂ ਦਾ ਲਗਾਤਾਰਤਾ ਔਰ ਜਿਹੜੇ ਫੜੇ ਜਾਂਦੇ ਸੀ ਕਿ ਬਈ ਇਹ ਈਸਾਈ ਨੇ, ਉਹਨਾਂ ਨੂੰ ਮਾਰਿਆ ਜਾਂਦਾ ਸੀ ਬਹੁਤ ਬੁਰੀ ਤਰ੍ਹਾਂ, ਕਿਸੇ ਨੂੰ ਸਲੀਬ 'ਤੇ, ਕਿਸੇ ਨੂੰ ਸਟੋਨਸ ਦੇ ਨਾਲ, ਕਿਸੇ ਨੂੰ ਦੂਜੇ ਦੇ ਨਾਲ। ਸੋ ਈਵਨ ਇਹਨਾਂ ਸਾਰੀਆਂ 3-4 ਸੈਂਚਰੀਜ਼ 'ਚ ਜਦੋਂ ਕਿ ਸੇਂਟ ਵੈਲੈਂਟਾਈਨ ਆਫ ਰੋਮ, ਜਿਹਦੇ ਨਾਲ ਇਹ ਅਲਟੀਮੇਟਲੀ ਇਹ ਪਿਆਰ ਦਾ ਦਿਨ ਜੁੜਿਆ, ਉਸ ਦਾ ਜਿਹੜਾ ਇਹ ਟਾਈਮ ਹੈ ਉਹ 496 AD ਹੈ, 496 AD। ਇਹਦਾ ਮਤਲਬ ਹੈ ਕਿ ਇਹ 5ਵੀਂ ਸਦੀ ਹੈ। ਸੋ ਪਹਿਲੀਆਂ 4-5 ਸਦੀਆਂ ਜਿਹੜੀ ਕ੍ਰਿਸਚੀਅਨਿਟੀ ਔਰ ਖ਼ਾਸ ਤੌਰ 'ਤੇ ਰੋਮ ਦੇ ਵਿੱਚ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਰਹੇ ਜੀ। ਔਰ ਉਹਨਾਂ ਦਾ ਫਿਰ ਜਿਹੜਾ ਵੀ ਈਸਾਈ ਆਪਣੇ ਧਰਮ ਦੇ ਵਿੱਚ ਸਾਬਤ ਜਾਂ ਸਾਲਮ ਰਹਿੰਦਿਆਂ ਮਰ ਜਾਂਦਾ ਸੀ, ਉਹਦੇ ਲਈ ਸ਼ਬਦ ਵੈਲੈਂਟਾਈਨ ਮਾਰਟੀਅਰ ਵੀ ਹੁੰਦਾ ਸੀ ਕਿ ਵੈਲੈਂਟਾਈਨ ਸ਼ਹੀਦ ਹੈ। ਸੋ ਵੈਲੈਂਟਾਈਨ ਇੱਕ ਨਹੀਂ ਹੈ, ਬਹੁਤ ਸਾਰੇ ਵੈਲੈਂਟਾਈਨ ਇਸ ਪੀਰੀਅਡ ਦੇ ਵਿੱਚ ਹੋਏ, ਪਰ ਜਿਹੜਾ ਸਟਿਕ ਕਰਦੇ ਜਾਂ ਜਿਸ ਦੇ ਪੈਟਰਨ ਦੇ ਉੱਤੇ ਬਾਅਦ ਦੇ ਵਿੱਚ 3 ਕ੍ਰਿਸਚੀਅਨ ਜਿਹੜੀਆਂ ਡਿਨੋਮੀਨੇਸ਼ਨਸ ਨੇ, ਉਹਨਾਂ ਦੇ ਵਿੱਚ ਐਂਗਲੀਕਨ ਕਮਿਊਨਿਟੀ, ਈਸਟਰਨ ਆਰਥੋਡਾਕਸ ਚਰਚ ਤੇ ਲੂਥਰਨ ਚਰਚ, ਇਹਨਾਂ ਤਿੰਨਾਂ ਨੇ ਉਸ ਵੈਲੈਂਟਾਈਨ ਡੇ ਨੂੰ ਫਿਰ ਆਪਣੀ ਧਾਰਮਿਕ ਮਾਨਤਾ ਦੇ ਤੌਰ ਤੇ ਜਿਹੜਾ ਉਹ ਕਬੂਲਿਆ। ਦਿਨ ਭਾਵੇਂ ਹਰ ਥਾਂ ਤੇ 14 ਫਰਵਰੀ ਨਹੀਂ ਹੈ, ਡਿਫਰੈਂਟ ਡੇ ਵੀ ਸੈਲੀਬ੍ਰੇਟ ਹੁੰਦੇ ਨੇ। ਸੋ ਕਿਉਂਕਿ ਬੀਟੀਫਿਕੇਸ਼ਨ ਤੋਂ ਨੈਕਸਟ ਸਟੈਪ ਸੇਂਟਹੁੱਡ ਦਾ ਹੁੰਦਾ, ਤੇ ਜਦੋਂ ਵੈਲੈਂਟਾਈਨ ਵਰਡ ਹੀ ਸੇਂਟਹੁੱਡ ਦੇ ਲਈ ਰੈਕਗਨਾਈਜ਼ ਹੋ ਗਿਆ ਫॉर ਸੇਂਟਹੁੱਡ, ਜਿਹੜਾ ਉਹ ਸੰਤ ਪੁਣੇ ਦੇ ਵਿੱਚ ਇਹ ਉਹਨਾਂ ਦੀ ਧਾਰਮਿਕ ਮਰਿਆਦਾ ਦਾ ਹਿੱਸਾ ਬਣ ਗਿਆ। ਔਰ ਜਿਹੜੇ ਸੇਂਟ ਵੈਲੈਂਟਾਈਨ ਆਫ ਰੋਮ ਦੇ ਨਾਲ ਜੁੜੀ ਹੋਈ ਕਹਾਣੀ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਬਈ ਉਹ ਜਿਹੜਾ ਹੈ ਆਪਣੇ ਚਰਚ ਦੇ ਵਿੱਚ ਪ੍ਰੀਸਟ ਸੀ। ਔਰ ਇਹ ਉਹ ਪੀਰੀਅਡ ਸੀ ਕਿ ਰੋਮ ਦੇ ਵਿੱਚ ਜਿਹੜਾ ਉਹਨਾਂ ਦੀ, ਕਿਉਂਕਿ ਰੋਮਨ ਐਂਪਾਇਰ ਹਮੇਸ਼ਾ ਹੀ ਇਲਾਕੇ ਫਤਿਹ ਕਰਨ 'ਤੇ ਰਹਿੰਦਾ ਸੀ, ਜੰਗ ਲੱਗੀ ਰਹਿੰਦੀ ਸੀ ਕਿਤੇ ਨਾ ਕਿਤੇ। ਔਰ ਜਿਵੇਂ ਬਾਹਰਲੀ ਦੁਨੀਆ 'ਚ ਉਹਨੂੰ ਕੰਸਕ੍ਰਿਪਸ਼ਨ ਕਹਿੰਦੇ ਨੇ ਕਿ ਜੀ ਉਹਦੇ ਇਹ ਆਰਡਰ ਸੀ ਕਿ ਵੀ ਹਰ ਜਿਹੜਾ ਕੁੰਵਾਰਾ ਬੰਦਾ ਹੈ ਜੀ ਉਹ ਫੌਜ ਦੇ ਵਿੱਚ ਜਾਏਗਾ। ਔਰ ਵਿਆਹ ਕਰਨ ਦੇ ਉੱਤੇ ਜਿਹੜੀ ਪਾਬੰਦੀ ਲਾਈ ਹੋਈ ਸੀ, ਕਿਉਂਕਿ ਰੋਮਨ ਐਂਪਾਇਰ ਨੇ ਦੇਖਿਆ ਵੀ ਜਿਹਦਾ ਵਿਆਹ ਹੁੰਦਾ ਉਹ ਫਿਰ ਮਰਨ ਲਈ ਤਿਆਰ ਵੀ ਨਹੀਂ ਹੁੰਦਾ ਤੇ ਉਹ ਮਰਦਾ ਵੀ ਨਹੀਂ ਹੈ। ਸੋ ਇਸ ਲਈ ਉਹਨਾਂ ਨੇ ਜਿਹੜਾ ਉਹ ਮੈਰਿਜ ਦੇ ਉੱਤੇ ਹੀ ਪਾਬੰਦੀ ਲਾਈ ਸੀ ਤਾਂ ਕਿ ਉਹਨਾਂ ਨੂੰ ਜੰਗ ਦੇ ਲਈ ਜਵਾਨ ਕੁਆਰੇ ਸੋਲਜਰ ਮਿਲਣ। ਇਹ ਉਹ ਪੀਰੀਅਡ ਸੀ ਕਿ ਜਿਹੜਾ ਵੈਲੈਂਟਾਈਨ, ਜਿਹੜਾ ਕਿ ਚਰਚ ਦੇ ਵਿੱਚ ਇੱਕ ਪਾਦਰੀ ਸੀ, ਉਹਦੇ ਕੋਲ ਜਦੋਂ ਕੋਈ ਜੋੜੀ ਆਂਦੀ, ਜਿਹੜਾ ਵੀ ਭਾਵੇਂ ਉਹਨੇ ਸੋਲਜਰ ਬਣ ਕੇ ਮਰ ਨਹੀਂ ਜਾਣਾ ਹੁੰਦਾ ਸੀ, ਜੇ ਉਸ ਦਾ ਕਿਤੇ ਰਿਸ਼ਤਾ ਹੋਇਆ ਜਾਂ ਕਿਸੇ ਨਾਲ ਉਸ ਦਾ ਪਿਆਰ ਹੈ, ਉਸ ਨਾਲ ਵਿਆਹ ਕਰਨਾ ਚਾਹੁੰਦਾ, ਤੇ ਉਹ ਉਹਨੂੰ ਲੈ ਕੇ ਆਉਂਦਾ ਸੀ। ਤਾਂ ਇਹ ਵੈਲੈਂਟਾਈਨ ਜਿਹੜਾ ਚੋਰੀ ਛਿਪੇ ਉਸ ਚਰਚ ਦੇ ਵਿੱਚ ਰਾਤ ਬਰਾਤੇ ਆਪਣੇ ਧਾਰਮਿਕ ਅਕੀਦੇ ਦੇ ਨਾਲ ਉਹਨਾਂ ਦਾ ਵਿਆਹ ਕਰ ਦਿੰਦਾ ਸੀ। ਸੋ ਅਲਟੀਮੇਟਲੀ ਇਹ ਗੱਲ ਰੋਮਨ ਐਂਪਾਇਰ ਨੂੰ ਪਤਾ ਲੱਗ ਗਈ ਔਰ ਫਾਈਨਲੀ ਉਹ ਜੇਲ੍ਹ 'ਚ ਉਹਨੂੰ ਰੱਖ ਲਿਆ, ਅਰੈਸਟ ਕੀਤਾ, ਟਾਰਚਰ ਕੀਤਾ। ਔਰ ਉੱਥੇ ਵੀ ਚੋਰੀ ਛਿਪੇ ਜੇਲਰ ਜਿਹੜਾ ਉਹਦਾ ਹਮਦਰਦ ਸੀ, ਜਾਂ ਜੇਲਰ ਦੀ ਡਾਟਰ ਕਿਸੇ ਬਿਮਾਰੀ ਤੋਂ ਬਿਮਾਰ ਹੋਈ, ਇਹਨੇ ਪ੍ਰੇ ਕੀਤਾ ਜਾਂ ਕੋਈ ਕੀਤਾ, ਉਹ ਠੀਕ ਹੋ ਗਈ, ਉਹ ਵੀ ਹਮਦਰਦ ਬਣ ਗਈ। ਸੋ ਇਹ ਆਉਂਦਾ ਵੀ ਈਵਨ ਜਦੋਂ ਕਿ ਵੈਲੈਂਟਾਈਨ ਜੇਲ੍ਹ ਦੇ ਵਿੱਚ ਸੀ, ਜਿਨ੍ਹਾਂ ਦੇ ਵਿਆਹ ਇਹਨੇ ਕਰਵਾਏ ਹੋਏ ਸੀ ਜਾਂ ਜਿਹੜੇ ਉਸ ਨਾਲ ਹਮਦਰਦੀ ਰੱਖਦੇ ਸੀ, ਉਹ ਰਾਤ ਬਰਾਤੇ ਜੇਲ੍ਹ ਦੇ ਬਾਹਰ ਆ ਕੇ ਫੁੱਲਾਂ ਦੇ ਗੁਲਦਸਤੇ ਰੱਖ ਜਾਂਦੇ ਸੀ, ਜਾਂ ਇਹ ਇਹਦੀ ਸ਼ੁਰੂਆਤ। ਔਰ ਇਹ ਵੀ ਆਉਂਦਾ ਵੀ ਅਖੀਰ ਜਦੋਂ ਉਹਨੂੰ ਜਿਹੜਾ ਟਾਰਚਰ ਕਰਕੇ ਫਾਈਨਲੀ ਮਾਰਿਆ ਜਾਂ ਜੋ ਵੀ ਉਸ ਵੇਲੇ ਦੀ ਸਜ਼ਾ ਹੋਏਗੀ, ਉਹਨੇ ਆਪਣਾ ਅਖੀਰਲਾ ਖੱਤ ਜਿਹੜਾ ਹੈ ਉਸ ਜੇਲਰ ਦੀ ਡਾਟਰ ਦੇ ਨਾਂ ਲਿਖਿਆ, ਜਿਹਦੇ 'ਚ ਉਹਨੇ ਅਖੀਰ 'ਚ ਲਿਖਿਆ ਕਿ ਯੂਅਰ ਵੈਲੈਂਟਾਈਨ, ਕਿ ਤੇਰਾ ਵੈਲੈਂਟਾਈਨ। ਸੋ ਇਸ ਤੋਂ ਇਸ ਦੀ ਸ਼ੁਰੂਆਤ। ਇਹ ਇੱਕ ਕਹਾਣੀ ਹੈ, ਪਰ ਜੇ ਤੁਸੀਂ ਦੇਖੋ ਇਸ ਕਿਸਮ ਦੀਆਂ ਡਜ਼ਨਸ ਆਫ ਸਟੋਰੀਜ਼, ਔਰ ਉਹਨਾਂ ਨੂੰ ਈਵਨ ਐਨਸਾਈਕਲੋਪੀਡੀਆ ਜਾਂ ਵਿਕੀਪੀਡੀਆ ਕਹਿੰਦਾ ਕਿ ਕਨਕੌਕਟਡ ਨੇ, ਬਹੁਤ ਸਾਰੀਆਂ ਘੜੀਆਂ ਗਈਆਂ, ਪਰ ਸਮਹਾਉ ਸੈਲੀਬ੍ਰੇਟ ਕਰਨ ਲਈ ਕੁਝ ਤਾਂ ਚਾਹੀਦਾ। ਔਰ ਇਸ ਤਰੀਕੇ ਦੇ ਨਾਲ ਇਹ ਜਿਹੜੀ ਵੈਲੈਂਟਾਈਨ ਡੇ ਦੀ ਜਿਹੜੀ ਹੈ ਸ਼ੁਰੂਆਤ ਡਿਫਰੈਂਟ ਕੰਟਰੀਜ਼ 'ਚ ਡਿਫਰੈਂਟ ਰੂਪਸ ਦੇ ਵਿੱਚ ਡਿਫਰੈਂਟ ਟਾਈਮਸ ਦੇ ਉੱਤੇ ਹੁੰਦੀ ਹੈ। ਸੋ ਇਹ ਇਹਦਾ ਹਿਸਟੋਰੀਕਲ ਪਿਛੋਕੜ ਹੈ। ਹੁਣ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਕਿ ਸਾਡੇ ਲਈ ਜਿਹੜਾ ਜੀਵਨ ਦਾ ਮਕਸਦ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ 3-4 ਸੰਸਕਾਰ ਜਿਹੜੇ ਜਨਮ ਸੰਸਕਾਰ ਹੈ, ਅੰਮ੍ਰਿਤ ਸੰਸਕਾਰ ਹੈ, ਆਨੰਦ ਕਾਰਜ ਹੈ ਔਰ ਮ੍ਰਿਤਕ ਸੰਸਕਾਰ ਨੇ। ਇਹ ਸਾਡੀ ਮਰਿਆਦਾ ਡਿਫਾਈਨ ਕਰਦੀ ਹੈ। ਔਰ ਉਹਦੇ 'ਚ ਜਿਹੜਾ ਗ੍ਰਸਥ ਜੀਵਨ ਹੈ ਜਾਂ ਮੈਰਿਡ ਲਾਈਫ ਹੈ, ਉਹ ਸਿੱਖੀ ਦਾ ਇੱਕ ਬੇਸਿਕ ਪਿਲਰ ਹੈ। ਔਰ ਗੁਰੂ ਸਾਹਿਬਾਨ ਨੇ ਇਸ ਜੀਵਨ ਸਟਾਈਲ ਨੂੰ ਕਿ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ,
ਸੋਵੰਦਿਆਂ ਵਿੱਚੇ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਿ ਹੱਸਦਿਆਂ ਖੇਲਦਿਆਂ ਪਹਿਨਦਿਆਂ ਔਰ ਖਾਂਦਿਆਂ ਮੁਕਤੀ ਦਾ ਰਸਤਾ। ਇਹਦਾ ਮਤਲਬ ਹੈ ਵੀ ਜੀਵਨ ਦੇ ਸੁੱਖ, ਜੀਵਨ ਦੇ ਹਾਸੇ, ਕੁਦਰਤ ਦੇ ਮਾਤਾ ਪਿਤਾ, ਭੈਣ ਭਰਾ, ਪਤੀ ਪਤਨੀ, ਇਹ ਸਾਰੇ ਰਿਸ਼ਤਿਆਂ ਨੂੰ ਕਾਇਮ ਰੱਖ ਕੇ ਵੀ ਤੁਸੀਂ ਨਿਰੰਕਾਰ ਦੇ ਨਾਲ ਆਪਣੀ ਲਿਵ ਲਾ ਸਕਦੇ ਹੋ, ਨਿਰੰਕਾਰ ਦੇ ਨਾਲ ਪਿਆਰ ਪਾ ਸਕਦੇ ਹੋ ਜੀ। ਹੁਣ ਜਦੋਂ ਦੁਨਿਆਵੀ ਪਿਆਰ ਜਿਹੜਾ ਕਿ ਜ਼ਾਹਰ ਹੈ, ਜਿਸ ਨੂੰ ਇਸ਼ਕ ਮਿਜ਼ਾਜੀ ਦੇ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ, ਰੱਬ ਦੇ ਪਿਆਰ ਨੂੰ ਇਸ਼ਕ ਹਕੀਕੀ ਨਾਲ ਕੀਤਾ ਜਾਂਦਾ ਹੈ। ਦੁਨਿਆਵੀ ਸੰਬੰਧਾਂ ਬਾਰੇ ਗੁਰੂ ਸਾਹਿਬਾਨ ਨੇ ਬਾਣੀ ਦੇ ਰੂਪ 'ਚ ਵੀ ਔਰ ਸਾਡੇ ਅੱਡ ਅੱਡ ਜਿਹੜੇ ਇਤਿਹਾਸਕ ਕਈ ਸਰੋਤ ਨੇ ਉਹਨਾਂ ਰਾਹੀਂ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਦੁਨਿਆਵੀ ਰਿਸ਼ਤੇ ਨੇ, ਦੁਨਿਆਵੀ ਸੰਬੰਧ ਨੇ, ਉਹ ਕਿਤੇ ਨਾ ਕਿਤੇ ਗਰਜ਼ ਨਾਲ ਜੁੜੇ ਹੋਏ ਨੇ, ਲੋੜ ਨਾਲ ਜੁੜੇ ਹੋਏ ਨੇ। ਲੋੜ ਜਦੋਂ ਤੱਕ ਉਹ ਲੋੜ ਪੂਰੀ ਹੁੰਦੀ ਹੈ, ਉਹਨਾਂ ਸੰਬੰਧਾਂ ਦੀ ਕੰਟੀਨਿਊਟੀ ਰਹਿੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਾਨ ਲਿਹੋ ਮਨ ਮਾਹੀ ਪ੍ਰੀਤਮ, ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਧਿਓ ਕੋ ਕਾਹੂ ਕੋ ਨਾਹੀ। ਜੀ। ਕਿ ਜਿਹੜੀ ਸਾਡੀ ਰਿਸ਼ਤਿਆਂ ਦੀ ਸਾਂਝ ਹੈ ਉਹ ਸੁੱਖ ਦੇ ਨਾਲ ਬੱਝੀ ਹੋਈ ਹੈ ਕਿ ਜਦੋਂ ਤੱਕ ਉਹ ਸੁੱਖ ਨਿਕਲਦਾ ਹੈ ਰਿਸ਼ਤੇ ਕੰਟੀਨਿਊ ਰਹਿੰਦੇ ਨੇ, ਔਰ ਉਸ ਚੋਂ ਜਦੋਂ ਉਹ ਸੁੱਖ ਨਹੀਂ ਹੈ ਤੇ ਫਿਰ ਟਕਰਾਅ, ਬ੍ਰੇਕ, ਖੁਦਗਰਜ਼ੀ, ਵਟ ਟੂ ਮੀ ਜੋ ਇੱਥੇ ਵੀ ਚੱਲਦਾ। ਔਰ ਇਹ ਅਨਫੋਰਚੂਨੇਟਲੀ ਜਿਹੜਾ ਇਹ ਲਾਈਫ ਸਟਾਈਲ ਹੈ, ਇਹਨਾਂ ਹੀ ਕਿੰਨੇ ਜ਼ਿਆਦਾ ਅੱਜ ਮੇਰਾ ਖਿਆਲ ਹੈ ਵੀ ਇਹਨਾਂ ਦੀ ਸੁਸਾਇਟੀ ਤਾਂ ਹੈ ਹੀ ਸੀ। ਅਸੀਂ ਆਪਣੇ ਸਮਾਜ ਵੀ ਦੇਖੀਏ ਵੀ ਤਲਾਕ ਕਿਸ ਕਦਰ ਵੱਧ ਰਹੇ ਨੇ, ਕਿਸ ਕਦਰ ਘਰਾਂ ਦੇ ਵਿੱਚ ਜਿੱਥੇ ਕਿਤੇ ਸਹਿਜ ਔਰ ਗ੍ਰਹਿਸਥ ਦਾ ਮਤਲਬ ਸੰਤੋਖ ਸੀ, ਉੱਥੇ ਅੱਜ ਕਿਸ ਕਿਸਮ ਦੇ ਮਾਹੌਲ 'ਚ ਅਸੀਂ ਜਿਉ ਰਹੇ ਹਾਂ। ਇੱਕ ਦੌੜ ਹੈ, ਇੱਕ ਤ੍ਰਿਸ਼ਨਾ ਦੀ ਸਾਰਾ ਪਾਰਟ ਹੈ ਲੱਗਾ ਹੋਇਆ। ਔਰ ਇਹੀ ਗੱਲ ਅੱਗੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਕਿਉਂਕਿ ਉਹਨਾਂ ਘਰਾਂ ਦੇ ਵਿੱਚ ਜਿਹੜਾ ਉਹ ਸਹਿਜ ਨਹੀਂ ਹੈ। ਹੁਣ ਇੱਥੇ ਜਿਹੜਾ ਗੁਰਮਤ ਦਾ ਸਿਧਾਂਤ ਸਪਸ਼ਟਤਾ ਦੇ ਨਾਲ ਇਹ ਗੱਲ ਯਾਦ ਕਰਵਾਉਂਦਾ ਹੈ ਕਿ ਅਸੀਂ ਜੀਵਨ ਦੇ ਵਿੱਚ ਆਪਣੇ ਫਰਜ਼ਾਂ ਦੀ ਪ੍ਰਾਪਤੀ, ਜੇ ਹੁਣ ਮਾਤਾ ਪਿਤਾ ਪ੍ਰਤੀ ਜਿਹੜੇ ਸਾਨੂੰ ਇਸ ਦੁਨੀਆ 'ਚ ਲਿਆਉਣ ਦਾ ਕਾਰਨ ਬਣਦੇ ਨੇ ਜੀ, ਸਾਡੇ ਫਰਜ਼ ਨੇ। ਔਰ ਭਾਈ ਗੁਰਦਾਸ ਜੀ ਦਾ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਉਹ ਜਿਹੜਾ ਮਾਪਿਓ ਦਾ ਅਪਮਾਨ ਕਰੇ ਜਾਂ ਮਾਪਿਓ ਦੇ ਨਾਲ ਜਿਹੜਾ ਉਹਨੂੰ ਬਦਸਲੂਕੀ ਕਰੇ, ਉਹ ਜਿਹੜਾ ਹਥਿਆਰ ਹੈ। ਜਾਂ ਗੁਰੂ ਰਾਮਦਾਸ ਜਦੋਂ ਕਹਿੰਦੇ ਨੇ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗਰਨ ਪਾਪ। ਕਿ ਹੇ ਪੁੱਤਰ, ਪਿਓ ਨਾਲ ਕਿਉਂ ਝਗੜਾ ਕਰਦੇ? ਜਿਹਨੇ ਤੈਨੂੰ ਜੰਮਿਆ, ਜਿਹਨੇ ਤੈਨੂੰ ਵੱਡਾ ਕੀਤਾ, ਉਹਦੇ ਨਾਲ ਝਗੜਨਾ ਪਾਪ ਹੈ। ਸੋ ਜ਼ਾਹਰ ਹੈ ਕਿ ਸਾਡਾ ਵੈਲੈਂਟਾਈਨ ਜਾਂ ਸਾਡਾ ਉਹ ਰਿਸ਼ਤਾ ਫਰਜ਼ਾਂ ਨਾਲ ਜੁੜਿਆ ਹੋਇਆ ਆਪਣੇ ਮਾਪਿਓ ਤੋਂ ਸ਼ੁਰੂ, ਦੁਨਿਆਵੀ ਆ, ਜਿਵੇਂ ਦੁਨਿਆਵੀ ਲੈਵਲ 'ਤੇ ਗੱਲ ਕਰ ਰਹੇ, ਉੱਥੋਂ ਇਹ ਸ਼ੁਰੂ ਹੁੰਦਾ। ਫਿਰ ਸਾਡੇ ਭਰਾ ਭੈਣ ਨੇ ਕਿ ਭਾਈ ਅਸੀਂ ਜਿਨ੍ਹਾਂ ਦੇ ਨਾਲ ਵੱਡੇ ਹੁੰਦੇ ਹੈ, ਗਰੋ ਹੁੰਦੇ ਹੈ, ਵੱਡਿਆਂ ਨੇ ਜ਼ਿੰਮੇਵਾਰੀ ਨਿਭਾ ਕੇ ਸਾਨੂੰ ਪਾਲਿਆ ਹੁੰਦਾ, ਸਾਡਾ ਫਰਜ਼ ਹੈ ਉਹਨਾਂ ਦੇ ਪ੍ਰਤੀ ਸਤਿਕਾਰ ਵੀ ਦੇਣਾ ਔਰ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਜਦੋਂ ਅਸੀਂ ਆਪਣੇ ਪੈਰਾਂ 'ਤੇ ਹੁੰਦੇ ਜੀ। ਫਿਰ ਸਾਡੇ ਗ੍ਰਸਥ ਜੀਵਨ ਦਾ ਪਾਰਟ ਸ਼ੁਰੂ ਹੁੰਦਾ। ਔਰ ਜ਼ਾਹਰ ਹੈ ਕਿ ਗ੍ਰਸਥ ਜੀਵਨ ਬਹੁਤ ਸੀਰੀਅਸ ਕਮਿਟਮੈਂਟ ਹੈ, ਜਿੱਥੇ ਕਿ ਤੁਸੀਂ ਜਿਹਨੂੰ ਗੁਰੂ ਸਾਹਿਬ ਨੇ ਜੋ ਕ੍ਰਾਈਟੇਰੀਆ ਬਾਣੀ ਦੇ ਵਿੱਚ ਦਿੱਤਾ ਹੈ ਕਿ ਭਾਈ ਇਹ ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਹੁਣ ਧਨ ਇਸਤਰੀ ਨੂੰ ਕਹਿੰਦੇ ਨੇ, ਫਿਰ ਪਤੀ ਨੂੰ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਵੀ ਉਹਨਾਂ ਦਾ ਇੱਕ ਛੱਤ ਥੱਲੇ ਰਹਿਣਾ ਜਾਂ ਇੱਕ ਥਾਂ ਤੇ ਬਹਿਣਾ ਉਹਨਾਂ ਨੂੰ ਪਤੀ ਪਤਨੀ ਨਹੀਂ ਬਣਾ ਦਿੰਦਾ। ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਭਾਈ ਅਸਲੀ ਪਤੀ ਪਤਨੀ, ਧਨ ਔਰ ਫਿਰ ਪਤਨੀ ਤੇ ਪਤੀ ਉਹੀ ਨੇ ਜਿਨ੍ਹਾਂ ਦੀ ਇੱਕ ਜੋਤ ਹੈ ਔਰ ਬੇਸ਼ੱਕ ਉਹਨਾਂ ਦੀਆਂ ਮੂਰਤੀਆਂ ਅੱਡ ਨੇ। ਸੋ ਇਹ ਇੱਕ ਆਦਰਸ਼ ਹੈ, ਆਈਡੀਅਲ ਹੈ। ਜ਼ਰੂਰੀ ਹੈ ਕਿ ਵੀ ਇਸ ਆਦਰਸ਼ ਦੇ ਹੁੰਦਿਆਂ ਸਾਨੂੰ ਜਿਹੜਾ ਉਹ ਨਿਰੰਕਾਰ ਦੀ ਯਾਦ, ਉਹ ਇੱਕ ਕ੍ਰਾਈਟੇਰੀਆ ਹੈ ਜਿਹੜਾ ਵਰਲਡਲੀ ਲਾਈਫ ਦੇ ਵਿੱਚ ਵੀ ਇਹ ਦੱਸਦਾ ਹੈ ਕਿ ਭਾਈ ਇੱਥੇ ਸਾਡੀ ਮੁੱਢਲੀ ਕਮਿਟਮੈਂਟ ਹੈ ਜੀਵਨ ਦੀ। ਪਰ ਇਹ ਵੀ ਰਸਤਾ ਗੁਰੂ ਸਾਹਿਬ ਨੇ ਦੱਸਿਆ ਔਰ ਇਹੀ ਹਾਲ ਅੱਗੋਂ ਗ੍ਰਸਥ ਦੇ ਵਿੱਚ ਬੱਚੇ ਬੱਚੀਆਂ ਦੇ ਨਾਲ ਹੁੰਦੇ ਜੀ। ਜੇ ਸਿਧਾਂਤ ਦੀ ਗੱਲ ਹੈ, ਜੇ ਇੱਕ ਪ੍ਰਿੰਸੀਪਲ ਦੀ ਗੱਲ ਹੈ, ਧਾਰਮਿਕ ਅਕੀਦੇ ਦੀ ਗੱਲ ਹੈ,
ਤੇ ਉੱਥੇ ਫਿਰ ਬੇਸ਼ੱਕ ਰਿਸ਼ਤੇ ਗ੍ਰਸਤ ਦੇ ਜਿੰਨੇ ਮਰਜ਼ੀ ਨੇੜਲੇ ਹੋਣ, ਸਾਡੇ ਸਾਹਮਣੇ ਗੁਰੂ ਹਰਰਾਏ ਸਾਹਿਬ ਨੇ ਕ੍ਰਾਈਟੇਰੀਆ ਰੱਖਿਆ ਕਿ ਭਾਈ ਜੇ ਰਾਮ ਰਾਏ ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਗੁਰਬਾਣੀ ਦੀ ਡਿਫਰੈਂਟ ਇੰਟਰਪ੍ਰੀਟੇਸ਼ਨ ਕਰਦੇ, ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਭਾਈ, ਸਾਡੇ ਮੱਥੇ ਨਹੀਂ ਲੱਗਣਾ ਹੈ। ਜਾਂ ਜਦੋਂ ਪਰਖ ਦਾ ਵੇਲਾ ਆਉਂਦਾ ਹੈ ਗ੍ਰਸਤ ਦੇ ਵਿੱਚ, ਉਹ ਅਕਸਰ ਮੈਂ ਹਰ ਜਦੋਂ ਵੀ ਕਿਸੇ ਆਨੰਦ ਕਾਰਜ ਦੇ ਮੌਕੇ ਮੈਨੂੰ ਕੁਝ ਕਹਿਣ ਲਈ ਕਿਹਾ ਜਾਂਦਾ ਹੈ, ਤੇ ਮੈਂ ਇਹ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਜਿਨ੍ਹਾਂ ਨੂੰ ਕਾਜ਼ੀ ਕਹਿੰਦਾ ਹੈ, ਭਾਈ ਸੁਬੇਗ ਸਿੰਘ ਨੂੰ ਕਿ ਜੀ ਤੁਹਾਡਾ ਇੱਕੋ ਇੱਕ ਬੇਟਾ ਹੈ, ਤੁਸੀਂ ਤਾਂ ਜ਼ਿੰਦਗੀ ਜਿਹੜੀ ਹੈ ਉਹ ਭੋਗ ਲਈ ਹੈ, ਤੁਸੀਂ ਆਪਣੇ ਬੇਟੇ ਨੂੰ ਹੀ ਕਹੋ ਵੀ ਇਹ ਆਪਣਾ ਮਜ਼ਹਬ ਬਦਲ ਲੈ, ਘੱਟੋ ਘੱਟ ਤੁਹਾਡੀ ਕੁੱਲ ਤਾਂ ਰਹੇਗੀ, ਤੁਹਾਡੀ ਜੜ ਤਾਂ ਰਹੇਗੀ। ਤੇ ਭਾਈ ਸੁਬੇਗ ਸਿੰਘ ਨੇ ਜਿਹੜਾ ਜਵਾਬ ਦਿੱਤਾ ਹੈ ਉਹ ਇਸ ਗ੍ਰਸਤ ਮਾਰਗ ਦੇ ਵਿੱਚ ਸਾਡਾ ਸਭ ਦਾ ਆਦਰਸ਼ ਹੈ। ਭਾਈ ਸਾਹਿਬ ਨੇ ਕਾਜ਼ੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹਮ ਕਾਰਣ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣਾ ਖਾਨਦਾਨ, ਆਪਣੇ ਬਿੰਦੀ ਪੁੱਤਰ, ਆਪਣਾ ਸਰਬੰਸ ਕੁਰਬਾਨ ਕੀਤਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹਮ ਕਾਰਣ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਜੇ ਅੱਜ ਸਾਡੀ ਪਰਖ ਦਾ ਵੇਲਾ ਆਇਆ ਤੇ ਹੁਣ ਅਸੀਂ ਕੁਲ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਦਾਗ ਹੈ। ਸੋ ਸਾਡੇ 'ਚ ਇਸ ਗ੍ਰਸਤ ਦੇ ਦਾਇਰਾਕਾਰ 'ਚ ਰਹਿੰਦੇ ਹਨ, ਨਿਰੰਕਾਰ ਦੇ ਨਾਲ ਜੁੜਿਆ ਹੋਇਆ ਵੀ, ਜਿੱਥੇ ਪੰਥਕ ਹਿੱਤ ਦੇ ਲਈ ਔਰ ਅੰਮ੍ਰਿਤ ਛਕਣ ਵੇਲੇ ਇਹੀ ਹੁੰਦਾ ਵੀ ਤੁਹਾਡਾ ਸਿਰ ਪੰਥ ਦੀ ਅਮਾਨਤ ਹੈ। ਮਤਲਬ ਹੀ ਇਹ ਹੈ ਕਿ ਸੱਚ, ਹੱਕ, ਇਨਸਾਫ ਦੇ ਲਈ ਫਿਰ ਮਾਂ ਨੂੰ ਜਿਹੜਾ ਉਹ ਪੁੱਤਰ ਪਿਆਰਾ ਨਹੀਂ ਹੁੰਦਾ, ਉਹ ਸਿਧਾਂਤ ਪਿਆਰਾ ਹੁੰਦਾ। ਔਰ ਜੇ ਅਸੀਂ ਮੌਜੂਦਾ ਸੰਘਰਸ਼ ਦੇਖੀਏ, ਉਹ ਜਿਹੀਆਂ ਮਾਵਾਂ ਜਿਨ੍ਹਾਂ ਦੇ 4-4 ਪੁੱਤਰ ਸ਼ਹੀਦ ਹੋਏ, ਔਰ ਇੱਕ ਮਾਂ ਜਿਹਨਾਂ ਦੇ 4 ਪੁੱਤਰ ਸ਼ਹੀਦ ਸੀ, ਤਰਨਤਾਰਨ ਬੈਠਦੇ ਉਹਨੂੰ ਇੰਟਰਵਿਊ ਕੀਤਾ ਮੀਡੀਆ ਨੇ, ਉਹਨੇ ਕਿਹਾ ਕਿ ਮੈਂ ਹੁਣ ਬੁੱਢੀ ਹਾਂ, ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਤੇ ਮੇਰੀ ਜੇ ਮੈਂ ਦੇ ਸਕਦੀ ਹੁੰਦੀ ਤਾਂ ਮੈਂ ਇੱਕ ਹੋਰ ਪੁੱਤਰ ਜੰਮ ਕੇ ਜਿਹੜਾ ਹੈ ਉਹ ਕੌਮ ਦੇ ਹਵਾਲੇ। ਸੋ ਇਹ ਸਾਡਾ ਅਦਰਵਾਈਜ਼ ਕਾਨਸੈਪਟ ਦਾ ਹੈ। ਇਹ ਠੀਕ ਹੈ ਵੀ ਉਸ ਜਨਰੇਸ਼ਨ 'ਚ ਕੋਈ ਬਹੁਤਾ ਦਿਖਾਵੇ ਦਾ ਪਿਆਰ ਨਹੀਂ ਸੀ, ਉਹ ਕੋਈ ਫੁੱਲਾਂ ਦੇ ਗੁਲਦਸਤੇ ਲੈ ਕੇ ਨਹੀਂ ਸੀ ਇੱਕ ਦੂਜੇ ਨੂੰ ਦਿੰਦੇ, ਜਾਂ ਇੱਕ ਦੂਜੇ ਨੂੰ ਬਾਹਰ ਉਹ ਡਿਨਰ ਤੇ ਲਿਜਾਣ ਵਾਲਾ ਨਹੀਂ ਸੀ। ਇਹ ਤਾਂ ਵਕਤ ਦੇ ਨਾਲ ਤਬਦੀਲੀਆਂ ਹੁੰਦੀਆਂ ਨੇ, ਲੇਕਿਨ ਇਸ ਕਦਰ ਮੁੱਢਲੀਆਂ ਵੈਲਿਊਜ਼ ਨੂੰ ਪਰਨਾਏ ਹੋਏ ਸੀ। ਔਰ ਅੱਜ ਜੇ ਅਸੀਂ ਇਸ ਸੁਪਰਫਿਸ਼ੀਅਲ ਸੰਸਾਰ ਦੇ ਵਿੱਚ ਇਸ ਕਿਸਮ ਦਾ ਜਿਹੜਾ ਇਸ਼ਕ ਮਜ਼ਾਜੀ ਦਾ ਦੌਰ ਹੈ ਉਹਨੂੰ ਦੇਖੀਏ, ਤੇ ਇਸ਼ਕ ਹਕੀਕੀ ਦੀਆਂ ਵੈਲਿਊਜ਼ ਨੂੰ ਦੇਖੀਏ। ਗੁਰੂ ਅੰਗਦ ਸਾਹਿਬ ਦਾ ਸ਼ਲੋਕ ਜਿਹੜਾ ਅਕਸਰ ਰੋਜ਼ਾਨਾ ਆਸਾ ਦੀ ਵਾਰ ਦਾ ਇਹ ਹਿੱਸਾ ਹੈ, ਉਹਦੇ 'ਚ ਪੜ੍ਹਿਆ ਜਾਂਦਾ ਹੈ, ਔਰ ਉਹਦੇ 'ਚ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਹੈ ਕਿ ਵੀ ਜਿਹੜਾ ਇਸ਼ਕ ਹਕੀਕੀ ਹੈ ਉਹ ਕੀ ਹੈ, ਔਰ ਜਿਹੜਾ ਇਸ ਰਸਤੇ ਦਾ ਆਸ਼ਿਕ ਹੈ ਇਸ਼ਕ ਹਕੀਕੀ ਦਾ, ਉਹ ਕੀ ਹੈ, ਉਸ ਦਾ ਜਿਹੜਾ ਪੈਮਾਨਾ ਕੀ ਹੈ। ਗੁਰੂ ਸਾਹਿਬ ਨੇ ਫਰਮਾਇਆ, ਏਕ ਨਹੀਂ ਆਸ਼ਕੀ ਦੂਜੇ ਲੱਗਾ ਜਾਏ, ਨਾਨਕ ਆਸ਼ਕ ਕਾਂਢੀਏ ਸਦ ਹੀ ਰਹੇ ਸਮਾਏ। ਕਿ ਵੀ ਉਹ ਕਾਹਦਾ ਆਸ਼ਿਕ ਹੈ ਜਿਹੜਾ ਕਿ ਨਿਰੰਕਾਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਮੋਹ ਲਾ ਕੇ ਬੈਠਾ, ਜਾਂ ਉਸ ਇੱਕ ਨੂੰ ਛੱਡ ਕੇ ਕਿਸੇ ਹੋਰ ਦੇ ਉੱਤੇ ਉਹਦਾ ਜਿਹੜਾ ਉਹ ਦਿਲ ਡੁੱਲਦੇ। ਇਹ ਕਿਨਹੀ ਆਸ਼ਕੀ, ਕਿਉਂ ਜਿਹੀ ਆਸ਼ਕੀ ਹੈ? ਦੂਜਾ ਲੱਗਿਆ ਜਾਏ, ਉਹ ਰੱਬ ਤੋਂ ਬਿਨਾਂ ਕਿਸੇ ਹੋਰ ਪਾਸੇ ਲੱਗਦਾ। ਨਾਨਕ ਆਸ਼ਕ ਕਾਂਢੀਏ, ਉਹਨੂੰ ਹੀ ਆਸ਼ਿਕ ਕਿਹਾ ਜਾ ਸਕਦਾ ਹੈ, ਉਹੀ ਆਸ਼ਿਕ ਕਹਾਉਣ ਦਾ ਹੱਕਦਾਰ ਹੈ। ਸਦ ਹੀ ਰਹਿ ਸਮਾਏ, ਜਿਹੜਾ ਹਮੇਸ਼ਾ ਪ੍ਰੀਤਮ ਦੇ ਵਿੱਚ ਹੀ ਸਮਾਇਆ ਰਹੇ, ਪਿਆਰੇ ਦੇ ਵਿੱਚ ਹੀ ਸਮਾਇਆ ਰਹੇ। ਤੇ ਜਦੋਂ ਪਿਆਰੇ ਦੇ ਵਿੱਚ ਕੋਈ ਸਮਾ ਜਾਂਦਾ ਹੈ, ਫਿਰ ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਆਸ਼ਿਕ ਇਉ ਨਾ ਆਖੀਏ, ਜੇ ਲੇਖੈ ਵਰਤੈ ਸੋਏ। ਹੁਣ ਇੱਕ ਪਾਸੇ ਪ੍ਰੀਤਮ ਦੇ ਵਿੱਚ ਸਮਾਏ ਹੋਏ ਆਸ਼ਿਕ ਨੇ, ਇੱਕ ਉਹ ਨੇ ਜਿਹੜੇ ਕਹਿੰਦੇ ਨੇ ਵੀ ਜੇ ਤਾਂ ਮੇਰੇ ਨਾਲ ਚੰਗਾ ਕਰੋਗੇ, ਮੈਨੂੰ ਬਹੁਤ ਜੋ ਮੂੰਹ ਮੰਗਿਆ ਮਿਲੇ, ਫਿਰ ਤਾਂ ਹੇ ਵਾਹਿਗੁਰੂ ਤੂੰ ਧੰਨ ਹੈ, ਤੂੰ ਧੰਨ ਹੈ। ਚੰਗਾ ਚੰਗਾ ਕਰ ਮੰਨੇ, ਜੇ ਚੰਗਾ ਹੋ ਰਿਹਾ ਫਿਰ ਬੜਾ ਸ਼ੁਕਰਗੁਜ਼ਾਰ ਹੈ। ਮੰਦਾ ਮੰਦਾ ਹੋਏ, ਤੇ ਜੇ ਬੁਰਾ ਹੈ ਫਿਰ ਉਹ ਜਿਹੜਾ ਉਸਦੇ ਦੁਆਲੇ ਡਾਂਗ ਕੱਢੀ ਹੁੰਦੀ ਹੈ, ਜੀ ਮੈਂ ਕੀ ਖੱਟਿਆ, 4 ਚੁਫੇਰੇ ਮੈਨੂੰ ਕੀ ਮਿਲਿਆ। ਉਹਨੇ ਕਿਹਾ ਵੀ ਇਹ ਕੋਈ ਆਸ਼ਿਕ ਦੀ ਗੱਲ ਨਹੀਂ ਹੈ ਕਿ ਵੀ ਉਹਨੂੰ ਸਿਰਫ ਚੰਗੀ ਗੱਲ, ਚੰਗਾ ਚੰਗਾ ਕਰ ਮੰਨੇ, ਚੰਗੀ ਨੂੰ ਉਹ ਮੰਨੇ, ਤੇ ਮੰਦੇ ਮੰਦਾ ਹੋਏ, ਮੰਦੇ ਦੇ ਵੇੜੇ ਉਹਨੇ ਵੀ ਮੂੰਹ ਸਜਾਇਆ ਹੋਇਆ ਕਿ ਵੀ ਮੇਰੇ ਨਾਲ ਕੀ ਹੋ ਰਿਹਾ। ਆਸ਼ਿਕ ਇਹ ਨਾ ਆਖੀਆ ਜੇ ਲੇਖਾ ਵਰਤੈ ਸੋਏ। ਆਸ਼ਕੀ ਲੇਖੇ ਦਾ ਨਾਂ ਨਹੀਂ ਹੈ, ਹਿਸਾਬ ਕਿਤਾਬ ਨਹੀਂ ਹੈ। ਸ਼ਰਤਾਂ ਦੇ ਨਾਲ ਪਿਆਰ ਦਾ ਕੋਈ ਮਤਲਬ ਨਹੀਂ। ਜੇ ਰੱਬ ਦੇ ਨਾਲ ਪਿਆਰ ਹੈ ਤਾਂ ਉਹ ਇਹੀ ਹੈ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ,
ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਕਿ ਇਹ ਉਹ ਰਸਤਾ ਹੈ ਜਿਹਨੂੰ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਗਲੀਏ ਚਿੱਕੜ ਦੂਰ ਕਰ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾ ਤੇ ਨਾ ਸੱਜਣਾ, ਟੁੱਟੈ ਨਾ ਹੀ ਨੇਹੋ। ਇਹ ਹੈ ਜਿੱਥੇ ਕਿ ਤੁਹਾਨੂੰ ਕੋਈ ਝੱਖੜ ਝਾਗੀ ਮੀਂਹ ਵਸੈ, ਭੀ ਗੁਰ ਦੇਖਣ ਜਾਏ। ਕੋਈ ਚੀਜ਼ ਉਸ ਪਿਆਰੇ ਦੇ ਦਰ ਤੇ, ਉਸ ਨਿਰੰਕਾਰ ਦੇ ਘਰ ਤੇ ਖਲੋਤਿਆਂ ਤੁਹਾਨੂੰ ਜਿਹੜਾ ਉਹ ਵਿਚਲਤ ਨਾ ਕਰੇ, ਤੁਸੀਂ ਉਸ ਤੋਂ ਦੂਰ ਨਾ ਜਾਓ। ਆਸ਼ਕ ਕਿਉਂ ਨਾ ਆਖੀਐ, ਜੇ ਲੇਖਿਆ ਵਰਤੈ ਸੋਏ। ਤੇ ਇਸ ਕੈਟਾਗਰੀ ਨੂੰ ਫਿਰ ਮਹੱਲਾ ਦੂਜਾ ਦੇ ਹੀ ਨਾਲ ਇਸੇ ਸ਼ਲੋਕ ਦੀ ਕੰਟੀਨਿਊਟੀ ਗੁਰੂ ਸਾਹਿਬ ਨੇ ਫਰਮਾਇਆ, ਇਹ ਜਿਹੜੇ ਲੋਕ ਨੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆ, ਥਾਏ ਨਾ ਕਾਈ ਪਾਏ। ਹੁਣ ਇੱਕੋ ਵੇਲੇ ਤੁਸੀਂ ਰੱਬ ਦੇ ਅੱਗੇ ਝੁਕਦੇ ਵੀ ਹੋ, ਸਲਾਮ ਵੀ ਕਰਦੇ ਹੋ ਜੀ, ਤੇ ਫਿਰ ਜਵਾਬਦੇਹੀ ਵੀ ਕਰਦੇ ਹੋ। ਫਿਰ ਕਹਿੰਦੇ ਜੀ ਮੇਰੇ ਨਾਲ ਇਵੇਂ ਕਿਵੇਂ ਹੋ ਗਿਆ, ਮੈਨੂੰ ਕੀ ਮਿਲਿਆ। ਅਕਾਊਂਟੇਬਿਲਿਟੀ, ਜਵਾਬ ਮੰਗਣਾ ਹੁੰਦਾ ਹੈ ਕਿ ਵੀ ਤੁਸੀਂ ਉਹਨੂੰ ਸਵਾਲੀਆ ਨਿਸ਼ਾਨ ਲਾਉਂਦੇ ਹੋ। ਗੁਰੂ ਸਾਹਿਬ ਨੇ ਕਿਹਾ ਵੀ ਇਵੇਂ ਨਹੀਂ ਹੈ। ਨਿਰੰਕਾਰ ਦੀ ਉਸ ਇਸ਼ਕ ਹਕੀਕੀ ਦੇ ਵਿੱਚ ਹੁਕਮ ਮੰਨਣਾ, ਉਹਦਾ ਬੰਦਾ ਬਣਨਾ, ਭਾਣੇ ਦੇ ਵਿੱਚ ਆਪਾ ਸਮਰਪਿਤ ਕਰ ਦੇਣਾ, ਇਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜੋ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਭਾਈ। ਇਹ ਹੁਕਮ ਦੀ ਖੇਡ ਹੈ ਜੀ, ਔਰ ਤਨ ਮਨ ਧਨ ਗੁਰੂ ਦੇ ਅਰਪਣ ਕਰਨਾ ਹੈ। ਇੱਥੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਮੁੱਢੋਂ ਕੁੱਥਾ ਵੀ ਫਿਰ ਉਹਦੀ ਜੜ ਹੀ ਨਿਕਲ ਜਾਂਦੀ, ਉਹ ਬਿਲਕੁਲ ਡਿਸਟਰੋਏ ਹੁੰਦਾ ਹੈ, ਖੁੰਝ ਜਾਂਦਾ ਕੁੱਥੇ ਜਾਣਦਾ ਵੀ ਉਹ ਫਿਰ ਨਾ ਸਲਾਮ ਨਾ ਜਵਾਬ ਦੋਨੋਂ ਹੀ ਕਰਨ ਵਾਲਾ ਬੰਦਾ ਕਿਸੇ ਕੰਡੇ ਨਹੀਂ ਲੱਗਦਾ। ਨਾਨਕ ਦੋਵੇਂ ਕੂੜੀਆ, ਇਹ ਜਿਹੜਾ ਬੇਮਤਲਬ ਝੁਕਣਾ ਤੇ ਬੇਮਤਲਬ ਸਵਾਲੀਆ ਨਿਸ਼ਾਨ ਨੇ, ਇਹ ਦੋਨੋਂ ਹੀ ਕੂੜੇ ਨੇ, ਝੂਠੇ ਨੇ, ਥਾਏ ਨਾ ਕਾਈ ਪਾਏ। ਇਹੋ ਜਿਹੇ ਜਿਹੜੇ ਨੇ ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਕਿਤੇ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਔਰ ਜਿਸ ਨੂੰ ਕਬੀਰ ਸਾਹਿਬ ਨੇ ਫਿਰ ਯਾਦ ਕਰਵਾਇਆ ਕਿ ਵੀ ਇੱਕ ਦੁਨੀਆ ਦੇ ਵਿੱਚ ਫਸੇ ਹੋਏ ਨੇ ਤੇ ਇੱਕ ਜਿਹੜੇ ਦੂਜੇ ਪਾਸੇ ਨੇ, ਉਹਨਾਂ ਦਾ ਦੀਨ ਦੇ ਵਿੱਚ ਵੀ ਮਨ ਨਹੀਂ ਟਿਕਿਆ। ਉਹਨਾਂ ਨੇ ਦੀਨ ਨੂੰ ਦੁਨੀਆ ਤੋਂ ਕੁਰਬਾਨ ਕੀਤਾ। ਤੇ ਜਿਹੜੇ ਜਦੋਂ ਅਸੀਂ ਦੀਨ ਛੱਡਦੇ ਹਾਂ, ਆਪਣੇ ਅਕੀਦੇ ਨੂੰ ਛੱਡ ਕੇ ਦੁਨੀਆਦਾਰੀ ਦੀ ਜਿਹੜੀ ਹੈ ਉਸ ਲਪੇਟ ਦੇ ਵਿੱਚ ਆਉਂਦੇ, ਤੇ ਫਿਰ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ, ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਰੱਬ ਦੀ ਉਸ ਦੁਨੀਆ ਦੇ ਲਈ ਜਿਹੜੀ ਹੈ ਉਸ ਦੁਨੀਆ ਨੂੰ ਛੱਡ ਕੇ ਦੁਨਿਆਵੀ ਦੁਨੀਆ 'ਚ ਆਏ। ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਇਹਨੇ ਤਾਂ ਨਾਲ ਚੱਲਣਾ ਨਹੀਂ ਹੈ ਜੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਨੀਂਦ ਦੇ ਵਿੱਚ ਸੁੱਤੇ ਹੋਏ ਮਨੁੱਖ, ਤੂੰ ਆਪਣੇ ਹੱਥਾਂ ਦੇ ਨਾਲ ਹੀ ਆਪਣੇ ਪੈਰ ਦੇ ਉੱਤੇ ਕੁਹਾੜਾ ਮਾਰਿਆ। ਸੋ ਇਹ ਜਿੰਨੀ ਕੁ ਮੈਨੂੰ ਸਮਝ ਆਈ ਹੈ ਸਿੱਖ ਪਰਸਪੈਕਟਿਵ ਤੋਂ ਜਿਹੜਾ ਔਰ ਅਧਿਆਤਮ ਦੀ ਦੁਨੀਆ 'ਚ ਸਾਡਾ ਵੈਲੈਂਟਾਈਨ ਕੀ ਹੈ, ਸਾਡੇ ਪਿਆਰ ਦਾ ਕਾਨਸੈਪਟ ਕੀ ਹੈ, ਔਰ ਨਿਰੰਕਾਰ ਦੇ ਨਾਲ ਜਿਹੜੀ ਹੈ ਸੱਚੀ ਪ੍ਰੀਤ ਜਿਹੜੀ ਕਿ ਅਲਟੀਮੇਟ ਨਿਭਣੀ ਹੈ, ਜੀ, ਇਹੀ ਸਾਡਾ ਆਧਾਰ ਹੈ ਵੈਲੈਂਟਾਈਨ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।